ਤੇ ਬਾਈਡਨ ਜਿਹੜਾ ਆਫੀਸ਼ੀਅਲਸ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਕਹਿੰਦੇ ਵੀ ਉਹਨਾਂ ਨੇ ਡਿਸਕਸ ਕਰਨਾ ਹੁਣ ਇਲੀਗਲ ਆਪਸ਼ਨਸ ਓਵਰ ਮਾਈਗ੍ਰੈਂਟ ਬੱਸਿਸ। ਆਪਾਂ ਪਿਛਲੇ ਕਈ ਦਿਨਾਂ ਤੋਂ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ ਕਿਸ ਤਰ੍ਹਾਂ ਬੱਸਾਂ ਭਰ ਕੇ ਟੈਕਸਸ ਤੋਂ ਵਾਸ਼ਿੰਗਟਨ ਡੀਸੀ ਨੂੰ, ਸ਼ਿਕਾਗੋ ਨੂੰ, ਨਿਊਯਾਰਕ ਨੂੰ ਭੇਜੀਆਂ ਜਾ ਰਹੀਆਂ। ਤੇ 2 ਦਿਨ ਪਹਿਲਾਂ ਫਲੋਰੀਡਾ ਦੇ ਗਵਰਨਰ ਡਿਸਾਂਟਿਸ ਨੇ ਉੱਥੇ ਇੱਕ ਜਿਹੜਾ ਵਾਈਨ ਯਾਰਡ ਆ ਉੱਥੇ ਭੇਜੀਆਂ। ਤੇ ਇਹ ਕਾਫੀ ਵੱਡਾ ਇਸ਼ੂ ਬਣਿਆ ਹੈ ਇਸ ਟਾਈਮ। ਜੀ, ਸੋ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ। ਸੋ ਕਾਫੀ ਜਿਹੜੇ ਹਾਈ ਲੈਵਲ ਦੇ ਸਰਕਾਰੀ ਮੁਲਾਜ਼ਮ ਆ ਡੈਮੋਕ੍ਰੇਟਸ ਦੇ, ਸਪੈਸ਼ਲੀ ਵਾਈਟ ਹਾਊਸ ਓਫੀਸ਼ੀਅਲ, ਉਹ ਕਹਿੰਦੇ ਮੀਟਿੰਗ ਰੱਖਣੀ ਹੈ ਵਾਈਟ ਹਾਊਸ ਦੇ ਵਿੱਚ ਇਮੀਗ੍ਰੇਸ਼ਨ ਇਸ਼ੂਜ਼ ਨੂੰ ਲੈ ਕੇ। ਤੇ ਆਪਾਂ ਲਿਟੀਗੇਸ਼ਨ ਆਪਸ਼ਨਸ ਡਿਸਕਸ ਕਰਨੀਆਂ ਕਿ ਕਿੱਦਾਂ ਜਿਹੜੀ ਰਿਪਬਲਿਕਨ ਜਿਹੜੇ ਗਵਰਨਰ ਉਹਨਾਂ ਤੇ ਕੇਸ ਕਿੱਦਾਂ ਕੀਤਾ ਜਾਵੇ। ਕਿਉਂਕਿ ਕੀ ਹੋ ਰਿਹਾ ਕਿ ਜਿਹੜੇ ਵੀ ਹੁਣ ਮਾਈਗ੍ਰੈਂਟ ਕਾਫੀ ਜ਼ਿਆਦਾ ਬਾਰਡਰ ਤੇ ਲੋਕ ਆ ਰਹੇ ਆ, ਤੇ ਜਿਹੜੇ ਰਿਪਬਲਿਕਨ ਗਵਰਨਰ ਹੈਗੇ ਕਈ ਸਟੇਟਸ ਦੇ, ਸਪੈਸ਼ਲੀ ਫਲੋਰੀਡਾ ਤੇ ਟੈਕਸਸ ਵਾਲੇ, ਉਹ ਕੀ ਕਰ ਰਹੇ ਕਿ ਬੱਸਾਂ ਭਰ ਕੇ ਇਹਨਾਂ ਨੂੰ ਭੇਜੀ ਜਾ ਰਹੇ ਆ ਡੈਮੋਕ੍ਰੈਟਿਕ ਸਟੇਟਾਂ ਦੇ ਵਿੱਚ। ਐਰੀਜ਼ੋਨਾ ਤੋਂ ਵੀ ਜੀ। ਹਾਂਜੀ, ਸਪੈਸ਼ਲੀ ਜਿਹੜਾ ਫਲੋਰੀਡਾ ਦੇ ਗਵਰਨਰ ਆ ਰੌਨ ਡੀਸੈਂਟਿਸ, ਜੀ, ਉਹਨਾਂ ਨੇ 2 ਜਹਾਜ਼ ਭਰ ਕੇ 50 ਜਿਹੜੇ ਮਾਈਗ੍ਰੈਂਟ ਸੀਗੇ ਵੈਨੀਜ਼ੁਏਲਾ ਤੋਂ, ਸਪੈਸ਼ਲੀ ਉਹਨੂੰ ਮਾਰਥਾ ਵਿਨਿਆਰਡ ਤਾਂ ਪਤਾ ਹੀ ਹੈ ਕਾਫੀ ਪਪੂਲਰ, ਤੇ ਉੱਥੇ ਭੇਜਿਆ ਤਾਂ ਕਿ ਕਾਫੀ ਜ਼ਿਆਦਾ ਜਿਹੜੀ ਨਿਊਜ਼ ਬਣੇ। ਤੇ ਇਹ ਕਾਫੀ ਫਿਰ ਪ੍ਰੈਸ ਮੀਡੀਆ ਵਗੈਰਾ ਨੇ ਕਵਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਦਾਂ ਜਹਾਜ਼ ਭਰ ਕੇ ਕਿਉਂ ਭੇਜੇ ਤੁਸੀਂ। ਤੇ ਇਹਨਾਂ ਨੂੰ ਜਦੋਂ ਉਹਨਾਂ ਨੇ ਇੰਟਰਵਿਊ ਕੀਤੀ, ਜਿਹੜੇ ਇਹ ਅਸਾਈਲਮ ਸੀਕਰ ਸੀਗੇ, ਤੇ ਉਹ ਕਹਿੰਦੇ ਕਿ ਉਹਦੇ ਵਿੱਚੋਂ 2-4 ਜਣਿਆਂ ਦੀ ਇਹਨਾਂ ਨੇ ਇੰਟਰਵਿਊ ਲਈ। ਉਹਨਾਂ ਨੇ ਕਿਹਾ ਕਿ ਆਪਾਂ ਅਸਾਈਲਮ ਫਾਈਲ ਕਰਨ ਆਏ ਸੀ, ਕੋਈ ਵੈਨੀਜ਼ੁਏਲਾ ਤੋਂ, ਕੋਈ ਕਿਤੋਂ, ਤੇ ਸਾਨੂੰ ਕਹਿੰਦੇ ਤੁਸੀਂ ਨਿਊਯਾਰਕ ਜਾਣਾ ਜਾਂ ਬੋਸਟਨ ਜਾਣਾ ਵਾ, ਤੇ ਸਾਨੂੰ ਮਾਰਥਾ ਵਿਨਿਆਰਡ ਇਹਨਾਂ ਨੇ ਭੇਜਤਾ। ਇਹਦੇ ਨਾਲ ਜਿਹੜਾ ਗ੍ਰੈਗ ਅਬੋਟ ਟੈਕਸਸ ਦਾ, ਉਹ ਕਾਫੀ ਨਿਊਜ਼ ਦੇ ਵਿੱਚ, ਤੇ ਡਗ ਡੂਸ਼ੀ ਜਿਹੜਾ ਐਰੀਜ਼ੋਨਾ ਦਾ, ਉਹ ਵੀ ਕਾਫੀ ਨਿਊਜ਼ ਦੇ ਵਿੱਚ। ਇਹਨਾਂ ਨੇ ਵੀ ਬੱਸਾਂ ਭਰ ਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕੀ ਵਾਸ਼ਿੰਗਟਨ ਡੀਸੀ, ਨਿਊਯਾਰਕ, ਸ਼ਿਕਾਗੋ, ਜਿਹੜੇ ਵੀ ਡੈਮੋਕ੍ਰੇਟਿਕ ਮੇਅਰ ਜਿੱਥੇ ਸੀਗੇ, ਉਹ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਬੰਦੇ ਭਰ ਕੇ ਭੇਜਤੇ। ਉਹ ਕਿਹਾ ਕਿ ਸਾਡੀ ਰਿਸਪੌਂਸਿਬਿਲਿਟੀ ਨਹੀਂ ਹੈ, ਤੁਹਾਡੀ ਰਿਸਪੌਂਸਿਬਿਲਿਟੀ ਆ। ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਘਰ ਦੇ ਬਾਹਰ ਇਹਨਾਂ ਨੇ ਜਿਹੜੇ ਸੀਗੇ ਬੱਸਾਂ ਭਰ ਕੇ ਜਿਹੜੇ ਇਮੀਗ੍ਰੈਂਟ ਭੇਜਤੇ, ਉਹਨਾਂ ਨੂੰ ਦੱਸਿਆ ਕਿ ਇੱਥੇ ਜਾਣਾ ਤੁਸੀਂ, ਇੱਥੇ ਤੁਹਾਨੂੰ ਰਿਲੀਫ ਮਿਲੂਗਾ। ਤੇ ਝੂਠ ਬੋਲ ਕੇ ਉਹਨਾਂ ਨੂੰ ਬੱਸਾਂ ਤੇ ਚੜਾ ਕੇ ਇਹਨਾਂ ਨੇ ਭੇਜਤਾ। ਤੇ ਜਦੋਂ ਇਮੀਗ੍ਰੈਂਟ ਉੱਥੇ ਆਉਂਦੇ ਆ ਤੇ ਆਲਰੇਡੀ ਉਹ ਵਿਚਾਰੇ ਐਡੀ ਪਰੇਸ਼ਾਨੀ 'ਚ ਹੁੰਦੇ ਆ, ਤੇ ਉਹ ਅਮਰੀਕਾ ਆ ਕੇ ਉਹਨਾਂ ਦਾ ਇੱਕ ਮਜ਼ਾਕ ਬਣ ਜਾਂਦਾ ਤੇ ਕਾਫੀ ਨਿਰਾਸ਼ ਹੁੰਦੇ ਆ। ਤੇ ਫਿਰ ਜਦੋਂ ਉਹਨਾਂ ਨੂੰ ਇੰਟਰਵਿਊ ਕੀਤੀ ਜਾਂਦੀ, ਤੇ ਉਹ ਵਾਕਈ ਇਹ ਸੋਚ ਰਹੇ ਹੁੰਦੇ ਆ ਕਿ ਸ਼ਾਇਦ ਉਹਨਾਂ ਨੂੰ ਰੂਲ ਦੇ ਮੁਤਾਬਿਕ ਇੱਥੇ ਭੇਜਣਾ ਚਾਹੀਦਾ। ਤੇ ਆ ਜਿਹੜੀਆਂ ਮਾਰਥਾ ਵਿਨਿਆਰਡਸ ਵਗੈਰਾ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਨਾਲ ਕਾਫੀ ਜਿਹੜਾ ਮਜ਼ਾਕ ਕੀਤਾ ਗਿਆ, ਤੇ ਡੈਮੋਕ੍ਰੇਟਸ ਤੇ ਰਿਪਬਲਿਕਨ ਦੀ ਪੋਲਿਟਿਕਸ ਦੇ ਵਿੱਚ ਉਹ ਫਸ ਗਏ ਆ। ਸੋ ਪਿਕਚਰ ਇਹਦੀ ਇਹ ਹੈ ਕਿ ਜਿਹੜੀ ਇਮੀਗ੍ਰੇਸ਼ਨ ਹੁਣ ਹੈਗੀ ਆ, ਬਹੁਤ ਵੱਡਾ ਇੱਕ ਲੌਜਿਸਟਿਕਲ ਤੇ ਪੋਲੀਟੀਕਲ ਹੈਡੇਕ ਬਣ ਗਿਆ ਬਾਈਡਨ ਐਡਮਿਨਿਸਟ੍ਰੇਸ਼ਨ ਲਈ ਜੀ। ਤੇ ਇਹ ਜਿਹੜੇ ਹੁਣ ਰਿਪਬਲਿਕਨ ਆ, ਕਿਉਂਕਿ ਮਿਡ ਟਰਮ ਇਲੈਕਸ਼ਨ ਆ ਰਹੀ ਆ, ਤੇ ਉਹਨਾਂ ਲਈ ਇਹ ਇੱਕ ਮਸਾਲਾ ਤਿਆਰ ਆ। ਸੋ ਉਹ ਕਹਿੰਦੇ ਆ ਕਿ ਇਹਨੂੰ ਹੁਣ ਇਹ ਪ੍ਰੋਬਲਮ ਨੂੰ ਆਪਾਂ ਕਿੱਦਾਂ ਡੀਲ ਕਰੀਏ, ਕਿੱਦਾਂ ਇਹ ਤੋਂ ਨਿਊਜ਼ ਦੇ ਵਿੱਚ ਇਹਨੂੰ ਕਿੱਦਾਂ ਲੈ ਕੇ ਆਈਏ, ਕਿੱਦਾਂ ਜਿਹੜੇ ਆਪਣਾ ਵੋਟਰ ਬੇਸ ਉਹਨੂੰ ਸਟਰੋਂਗ ਕਰੀਏ। ਜਿਹੜੇ ਡੈਮੋਕ੍ਰੇਟਸ ਉਹ ਕੀ ਕਹਿ ਰਹੇ ਆ ਕਿ ਜਿਹੜੇ ਆਹ ਵਾਲੇ ਸਾਰੇ ਐਕਸ਼ਨਸ ਆ, ਸਪੈਸ਼ਲੀ ਫਲੋਰੀਡਾ, ਟੈਕਸਸ ਤੇ ਐਰੀਜ਼ੋਨਾ ਦੇ ਗਵਰਨਰਾਂ ਵੱਲੋਂ, ਇਹ ਕੋਈ ਸੋਲੂਸ਼ਨ ਨਹੀਂ ਦੇ ਰਹੇ ਪ੍ਰੋਬਲਮ ਨੂੰ। ਆਲਰੇਡੀ ਇੱਕ ਇਮੀਗ੍ਰੇਸ਼ਨ ਸਿਸਟਮ ਬਹੁਤ ਜ਼ਿਆਦਾ ਸਟ੍ਰੇਨ ਆ, ਲੋਕੀ ਵੈਸੇ ਹੀ ਜਿਹੜੇ ਫਾਈਲਾਂ ਵਗੈਰਾ ਭੇਜਣ ਦੀ ਉਹਨਾਂ ਦੀ ਪ੍ਰੋਬਲਮ ਆ। ਇਮੀਗ੍ਰੈਂਟਸ ਕੋਲ ਪੈਸਾ ਵੀ ਨਹੀਂ ਹੁੰਦਾ, ਤੁਸੀਂ ਉਹਨਾਂ ਨੂੰ ਫਲੋਰੀਡਾ ਤੋਂ ਚੱਕ ਕੇ ਕਦੀ ਡੀਸੀ ਭੇਜ ਦਿੰਦੇ ਆ, ਕਦੀ ਕਿਸੇ ਹੋਰ ਜਗ੍ਹਾ ਭੇਜ ਦਿੰਦੇ ਆ। ਸੋ ਇਹ ਸਹੀ ਗੱਲ ਨਹੀਂ ਹੈਗੀ, ਫੇਅਰ ਨਹੀਂ ਹੈਗਾ ਇਹ। ਤੁਸੀਂ ਲੋਕਾਂ ਨਾਲ ਜਾਂ ਸਿਸਟਮ ਦਾ ਤੁਸੀਂ ਮਜ਼ਾਕ ਬਣਾਤਾ ਸਾਡੇ ਇਮੀਗ੍ਰੇਸ਼ਨ ਦਾ। ਜਿਹੜੇ ਰਿਪਬਲਿਕਨ ਆ ਉਹ ਕਹਿੰਦੇ ਆ ਮਜ਼ਾਕ ਤਾਂ ਤੁਸੀਂ ਬਣਾਇਆ ਵਾ, ਤੁਸੀਂ ਬਾਰਡਰ ਟੱਪ ਕੇ ਜਿਹੜਾ ਆ ਰਹੇ ਆ, ਤੇ ਤੁਹਾਨੂੰ ਰੋਕਣਾ ਚਾਹੀਦਾ। ਸੋ ਹੁਣ ਉਹਨਾਂ ਦਾ ਜਿਹੜਾ ਆંકੜਾ ਇਹ ਹੈ ਕਿ 8500 ਜਿਹੜੇ ਮਾਈਗ੍ਰੈਂਟ ਹੈਗੇ ਆ, ਅਸਾਈਲਮ ਸੀਕਰ, ਇਕੱਲੇ ਅਸਾਈਲਮ ਸੀਕਰ ਹੀ 8500 ਐਵਰੀ ਡੇ ਜਿਹੜੇ ਉਹ ਕ੍ਰਾਸ ਕਰ ਰਹੇ ਆ। ਜੀ ਜੀ, ਬਿਲਕੁਲ ਬਾਰਡਰ ਟੱਪ ਰਹੇ ਆ। ਸੋ ਜਿਹੜਾ ਇਹ ਸਟ੍ਰੇਨ ਆ, ਸਿਰਫ ਸਰਕਾਰ ਦੇ ਉੱਤੇ ਆਈਸ ਉੱਤੇ ਨਹੀਂ, ਲਾਇਰਸ, ਲਾਅ ਫਰਮ ਦੇ ਉੱਤੇ ਵੀ ਸਾਰਾ ਸਿਚੁਏਸ਼ਨ ਇਦਾਂ ਦੀ ਬਣੀ ਹੋ ਕਿ ਹੈਂਡਲ ਕਰਨਾ ਬੜਾ ਮੁਸ਼ਕਿਲ ਹੋ ਰਿਹਾ, ਕਿ ਫਾਈਲਾਂ ਨਹੀਂ ਪਹੁੰਚ ਰਹੀਆਂ ਉਹਨਾਂ ਦੀਆਂ, ਕੇਸ ਆਈਸ ਜਿਹੜੇ ਫੜ ਰਹੇ ਆ, ਉਹਨਾਂ ਕੋਲ ਇੰਟਰਵਿਊ ਦੇਣ ਦਾ ਨਹੀਂ ਟਾਈਮ, ਕਈ ਵਾਰੀ ਵਾਪਸ ਬੁਲਾ ਰਹੇ ਆ, ਬਿਆਨ ਮਹੀਨੇ ਬਾਅਦ ਬਿਆਨ ਹੋ ਰਹੇ ਆ। ਸੋ ਅੱਜ ਦੀ ਡੇਟ 'ਚ ਵਕੀਲ ਨੂੰ ਪੁੱਛੋ ਕਿ ਮੇਰੇ ਬਿਆਨ ਨਹੀਂ ਹੋਏ, ਮੈਨੂੰ ਵਾਪਸ ਬੁਲਾਇਆ, ਮੇਰੇ ਬਿਆਨ ਦੁਬਾਰਾ ਹੋਗੇ ਕਿ ਨਹੀਂ ਹੋਗੇ, ਵਕੀਲ ਵੀ ਹੁਣ ਕੁਝ ਦੱਸ ਨਹੀਂ ਸਕਦਾ। ਕਈ ਕਲਾਇੰਟ ਦੱਸ ਰਿਹਾ ਕਿ ਨਹੀਂ, ਮੈਨੂੰ ਸਿੱਧੇ ਛੱਡਤਾ ਫੋਨ ਦੇ ਕੇ, ਜਾਂ ਫੋਨ ਵਾਪਸ ਲੈ ਲਿਆ ਜਿਹੜਾ ਕੜਾ ਲਾਇਆ ਸੀਗਾ। ਕਈ ਕਹਿੰਦੇ ਮੈਨੂੰ ਬਿਠਾ ਲਿਆ, ਮੇਰੀ ਦੁਬਾਰਾ ਉਹਨਾਂ ਨੇ ਇੰਟਰਵਿਊ ਲਈ ਆ, ਫਿਰ ਮੈਨੂੰ ਛੱਡਤਾ। ਕਈ ਇਹ ਵੀ ਦੱਸ ਰਹੇ ਆ ਕਿ ਦੁਬਾਰਾ ਬਿਠਾਇਆ, ਫਿਰ ਉਹਨਾਂ ਤੇ ਸਵਾਲ ਜਵਾਬ ਪੁੱਛੇ, ਉਹਨੂੰ ਕਿਹਾ ਤੂੰ ਪਾਸ ਨਹੀਂ ਹੋਇਆ, ਤੂੰ ਆ ਜਾ ਡਿਟੈਂਸ਼ਨ ਦੇ ਵਿੱਚ, ਤੇ ਬੌਂਡ ਹੀਅਰਿੰਗ 'ਚ ਫਿਰ ਦੁਬਾਰਾ ਪਾਤਾ। ਸੋ ਕਾਫੀ ਜਿਹੜਾ ਹੁਣ ਕਨਫਿਊਜ਼ਨ ਜਿਹੜੀ ਆ ਉਹ ਹੋ ਰਹੀ ਆ। ਉਹਦਾ ਰੀਜ਼ਨ ਇਹੀ ਆ ਕਿ ਲੋਕੀ ਬਹੁਤ ਜ਼ਿਆਦਾ ਜਿਹੜੇ ਉਹ ਆ ਰਹੇ ਆ, ਤੇ ਲੋਕਾਂ ਨੂੰ ਪਤਾ ਕਿ ਹੁਣ ਇਹ ਦਰਵਾਜ਼ਾ ਜਿਹੜਾ ਸੀਗਾ ਬੰਦ ਹੋ ਜਾਣਾ ਛੇਤੀ। ਤੇ 8500 ਇਮੀਗ੍ਰੈਂਟ ਹਰੇਕ ਦਿਨ ਜਿਹੜਾ
ਕ੍ਰਾਸ ਕਰ ਰਿਹਾ ਹੈਗਾ ਐਵਰੀ ਡੇ। ਬਿਲਕੁਲ, ਸਾਡੇ ਇੱਕ ਸਰੋਤੇ ਦਾ ਫੇਸਬੁੱਕ ਤੇ ਕੁਐਸਚਨ ਸੀ ਬਾਰਡਰ ਦੀ ਕੀ ਕੰਡੀਸ਼ਨ ਆ, ਸੋ ਇਹ ਨਿਊਜ਼ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਵਾਈਟ ਹਾਊਸ ਦੇ ਵਿੱਚ ਵੀ ਕਾਫੀ ਕਸ਼ਮਕਸ਼ ਚੱਲ ਰਹੀ ਹੈ ਇਸ ਇਸ਼ੂ ਨੂੰ ਲੈ ਕੇ। ਜੀ ਬਿਲਕੁਲ, ਸੋ ਉਹਨਾਂ ਨੇ ਮੀਟਿੰਗ ਆਪਣੀ ਕਰਨੀ ਹੈ ਹੁਣ, ਤੇ ਮੀਟਿੰਗ ਦੇ ਵਿੱਚ ਉਹਨਾਂ ਨੇ ਆਹੀ ਸਾਰੀਆਂ ਚੀਜ਼ਾਂ ਜਿਹੜੀਆਂ ਡਿਸਕਸ ਕਰਨੀਆਂ। ਤੇ ਇਹ ਜਿਹੜਾ ਸਾਰਾ ਇਹ ਹੁਣ ਜਿਹੜੀਆਂ ਸਾਰੀਆਂ ਸਕੀਮਾਂ ਪੈ ਰਹੀਆਂ ਰਿਪਬਲਿਕਨਸ ਵੱਲੋਂ, ਇਹ ਐਕਚੁਅਲੀ ਟਰੰਪ ਜਦੋਂ ਆਇਆ ਸੀਗਾ ਓਬਵੀਅਸਲੀ ਉਹ ਪਹਿਲਾਂ ਹੀ ਰਿਚ ਸੀਗਾ, ਉਹਦਾ ਜਿਹੜਾ ਸੋਚਣੀ ਕਰਨੀ, ਉਹਦੇ ਫੈਨ ਵੀ ਬਹੁਤ ਜ਼ਿਆਦਾ ਸੀਗੇ ਦੇਸ਼ ਦੇ ਵਿੱਚ। ਸੋ ਉਹਨੇ ਟਰੰਪ ਦੀ ਇਹ ਗੱਲ ਸੀਗੀ ਜੋ ਉਹ ਕਹਿੰਦਾ ਸੀਗਾ ਉਹ ਕਰਦਾ ਸੀਗਾ, ਤੇ ਬਾਕੀ ਜਿਹੜੇ ਨਾ ਕੁਝ ਕਹਿ ਨਹੀਂ ਸਕਦੇ ਡੈਮੋਕ੍ਰੈਟਸ ਜਾਂ ਰਿਪਬਲਿਕਨਸ ਦਾ। ਟਰੰਪ ਨੇ ਇਹ ਸੀਗਾ ਕਿ ਉਹਨੇ ਪਹਿਲ ਕੀਤੀ ਸੀਗੀ ਕਿ ਉਹਨੇ ਪ੍ਰਪੋਜ਼ ਕੀਤਾ ਸੀਗਾ ਕਿ ਜਿਹੜੀਆਂ ਬੱਸਾਂ ਭਰ ਕੇ ਸੈਂਚੁਰੀ ਸਿਟੀ ਵੱਲ ਭੇਜਣੀਆਂ ਸ਼ੁਰੂ ਕਰ ਦਿਓ 2018 ਤੇ 19 ਚ। ਪਰ ਜਿਹੜਾ ਆਈਸ ਸੀਗਾ, ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵਾਲੇ, ਉਹਨਾਂ ਨੇ ਆ ਕੇ ਉਹਨੂੰ ਰੋਕਤਾ ਸੀਗਾ ਕਿ ਨਹੀਂ ਤੂੰ ਇਦਾਂ ਨਹੀਂ ਕਰ ਸਕਦਾ, ਇਹ ਸਾਡਾ ਜੁਰਿਸਡਿਕਸ਼ਨ ਆ, ਤੁਸੀਂ ਆਪਣੇ ਹੱਥ ਨਹੀਂ ਲੈ ਸਕਦੇ। ਸੋ ਹੁਣ ਜਿਹੜੀਆਂ ਇਹ ਸਾਰੀਆਂ ਸਰਕਾਰਾਂ ਇਹ ਕਹਿ ਰਹੀਆਂ ਕਿ ਆਪਾਂ ਨੂੰ ਸਟੇਟਸ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਸਾਰੇ ਤੁਸੀਂ ਸਾਡੇ ਨਾਲ ਕੋਆਰਡੀਨੇਟ ਕਰੋ, ਜਾਂ ਜਿੰਨੇ ਵੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆ, ਲੋਕਲ ਆਰਗੇਨਾਈਜੇਸ਼ਨ ਆ, ਉਹਦੇ ਨਾਲ ਕੋਆਰਡੀਨੇਟ ਕਰੋ। ਜੇ ਹੁਣ ਤੁਸੀਂ ਸਾਰੇ ਦੇ ਸਾਰੇ ਭਰ ਕੇ ਕੈਲੀਫੋਰਨੀਆ ਭੇਜ ਦੋਗੇ ਜਾਂ ਵਾਸ਼ਿੰਗਟਨ ਡੀਸੀ ਭੇਜ ਦੋਗੇ, ਉਹਨਾਂ ਦੇ ਕੋਲ ਇੰਨੇ ਜ਼ਿਆਦਾ ਸਟਾਫ ਹੈ ਨਹੀਂਗੇ, ਤੇ ਇਹਦੇ ਨਾਲ ਕੀ ਹੋਊਗਾ ਕਿ ਜਿੱਦਾਂ ਕੈਲੀਫੋਰਨੀਆ ਦਾ ਸਿਸਟਮ ਆ ਉਹ ਹੋਰ ਜ਼ਿਆਦਾ ਸਲੋ ਹੋ ਜਾਊਗਾ, ਆਲਰੇਡੀ ਬਹੁਤ ਜ਼ਿਆਦਾ ਜਿਹੜਾ ਸਲੋ ਹੈਗਾ। ਤੇ ਜਿਹੜੇ ਇਮੀਗ੍ਰੈਂਟਸ ਲਈ ਸ਼ੈਲਟਰ ਵਗੈਰਾ ਹੁੰਦੇ ਨੇ ਉਹ ਵੀ ਹੁਣ ਸਾਰੀਆਂ ਸਟੇਟਸ ਸਪਰੈਡ ਨੇ, ਈਵਨ ਟੈਕਸਸ ਦੇ ਵਿੱਚ, ਐਰੀਜ਼ੋਨਾ ਦੇ ਵਿੱਚ। ਸੋ ਕਹਿੰਦੇ ਕਿ ਇਹਦੇ ਨਾਲ ਜਿੱਦਾਂ ਤੁਸੀਂ ਬੱਸਾਂ ਭਰ ਕੇ ਭੇਜ ਰਹੇ, ਇੰਨਾ ਇਹ ਹੋ ਰਿਹਾ ਕਿ ਜਿਹੜਾ ਸਾਰਾ ਸਟ੍ਰੈਸ ਸਟ੍ਰੇਨ ਹੈਗਾ ਉਹ ਕੈਲੀਫੋਰਨੀਆ ਜਾਂ ਨਿਊਯਾਰਕ ਉਹਨਾਂ ਦੇ ਸਿਸਟਮ ਤੇ ਪੈ ਰਿਹਾ। ਤੇ ਇਹ ਜਿਹੜੇ ਸਿਸਟਮ ਆਲਰੇਡੀ ਬਹੁਤ ਜ਼ਿਆਦਾ ਸਲੋ ਆ, ਇੱਥੇ ਆਲਰੇਡੀ ਹੀਅਰਿੰਗ ਵਗੈਰਾ ਬਹੁਤ ਕੈਂਸਲ ਹੋ ਰਹੀਆਂ, ਤੇ ਸਾਰੀਆਂ ਸਟੇਟਸ ਨੂੰ ਇਹਦੇ ਵਿੱਚ ਕੋਆਪਰੇਟ ਕਰਨਾ ਪੈਣਾ। ਜਿਹੜੇ ਰਿਪਬਲਿਕਨ ਹੈਗੇ ਆ ਉਹ ਕਹਿੰਦੇ ਆ ਕਿ ਆਪਾਂ ਕਿਉਂ ਕੋਆਪਰੇਟ ਕਰੀਏ। ਤੇ ਸਭ ਤੋਂ ਜ਼ਿਆਦਾ ਜਿਹੜੇ ਇਮੀਗ੍ਰੈਂਟ ਜਿਹੜੇ ਬਾਰਡਰ ਤੇ ਇਸ ਵੇਲੇ ਆ ਰਹੇ ਆ, ਵੈਨੇਜ਼ੁਏਲਾ, ਨਿਕਰਾਗੁਆ ਤੇ ਕਿਊਬਾ ਤੋਂ ਆ ਰਹੇ ਆ। ਜੀ, ਸੋ ਆਬਵੀਅਸਲੀ ਦੋ ਰੀਜ਼ਨ, ਇੱਕ ਤਾਂ ਇਹ ਹੈ ਕਿ ਪੋਲੀਟੀਕਲ ਤੇ ਇਕਨੋਮਿਕ ਇਨਸਟੇਬਿਲਿਟੀ ਇੱਥੇ ਹਮੇਸ਼ਾ ਹੀ ਰਹੀ ਆ ਇਹਨਾਂ ਕੰਟਰੀਆਂ ਦੇ ਵਿੱਚ, ਰਾਈਟਫੁਲੀ ਸੋ, ਕਿਉਂਕਿ ਅਮਰੀਕਾ ਨੇ ਹੀ ਡੀਸਟੇਬਲਾਈਜ਼ ਕੀਤੇ ਆ। ਉਹਨਾਂ ਨੇ ਪੰਗਾ ਲਿਆ ਸੀਗਾ ਪਹਿਲਾਂ ਇਹਨਾਂ ਨਾਲ, ਇਹਨਾਂ ਨੂੰ ਕਦੀ ਵਧਣ ਨਹੀਂ ਦਿੱਤਾ, ਜਿਹੜੇ ਮਰਜ਼ੀ ਹਿਸਾਬ ਨਾਲ ਤੁਸੀਂ ਲੈ ਲਓ, ਤੇ ਇਹਨਾਂ ਦੀ ਪੋਲਿਟਿਕਸ ਨੂੰ ਕਾਫੀ ਇਨਫਲੂਐਂਸ ਕੀਤਾ, ਇਹਨਾਂ ਦੇ ਈਵਨ ਅਸੈਸੀਨੇਟ ਕਰਨ ਦੀ ਵੀ ਕੋਸ਼ਿਸ਼ ਕੀਤੀ। ਸੋ ਕਾਫੀ ਸਾਰੀ ਇਹਦੀ ਹਿਸਟਰੀ ਆ, ਉਹਦੇ ਵਿੱਚ ਸਾਨੂੰ ਜਾਣ ਦੀ ਲੋੜ ਨਹੀਂ। ਉਹਦੇ ਕਰਕੇ ਕੀ ਹੈਗਾ ਕਿ ਇਹ ਜਿਹੜੀਆਂ ਕੰਟਰੀਜ਼ ਹੈਗੀਆਂ, ਸਪੈਸ਼ਲੀ ਇਹ ਤਿੰਨ, ਇਹਦੇ ਨਾਲ ਯੂਐਸ ਦੇ ਡਿਪਲੋਮੈਟਿਕ ਰਿਲੇਸ਼ਨ ਬਹੁਤ ਖਰਾਬ ਆ। ਸੋ ਜਦੋਂ ਫਾਰ ਐਗਜ਼ਾਮਪਲ ਉਹ ਇੰਡੀਆ ਦਾ ਬੰਦਾ ਫੜਦੇ ਆ ਕਿ ਵਾਪਸ ਭੇਜਣਾ ਇਹਨੂੰ, ਬਿਨਾਂ ਪਾਸਪੋਰਟ ਤੋਂ ਕੋਈ ਵਾਪਸ ਨਹੀਂ ਜਾ ਸਕਦਾ। ਜਿੱਦਾਂ ਇੰਡੀਆ ਉਹਨਾਂ ਨੂੰ ਦੇਰ ਸਵੇਰ 2 ਸਾਲ 3 ਸਾਲ 5 ਸਾਲ ਦੇ ਵਿੱਚ ਟਰੈਵਲ ਡਾਕੂਮੈਂਟ ਦੇ ਦਿੰਦੀ ਆ, ਇਹ ਜਿਹੜੀਆਂ ਕੰਟਰੀਆਂ ਹੈਗੀਆਂ ਇਹ ਅਮਰੀਕਾ ਨਾਲ ਕੋਆਪਰੇਟ ਨਹੀਂ ਕਰਨਾ ਚਾਹੁੰਦੀਆਂ, ਇਹਨਾਂ ਨੂੰ ਟਰੈਵਲ ਡਾਕੂਮੈਂਟ ਵੀ ਨਹੀਂ ਉਹ ਦਿੰਦੇ। ਸੋ ਕਹਿੰਦੇ ਕਿ ਅਮਰੀਕਾ ਕੋਲ ਆਪਸ਼ਨ ਨਹੀਂ ਰਹਿੰਦੀ, ਉਹ ਵਾਪਸ ਭੇਜ ਹੀ ਨਹੀਂ ਸਕਦੇ ਇਹਨਾਂ ਨੂੰ। ਸੋ ਇਹ ਜਿਹੜੇ ਅਰਾਈਵਿੰਗ ਏਲੀਅਨ ਜਿਹੜੇ ਹੈਗੇ ਸਾਰੇ, ਇਹ ਬਾਰਡਰ ਤੇ ਸਟਕ ਆ, ਵਾਪਸ ਕਿੱਥੇ ਜਾਓਗੇ? ਮੈਕਸੀਕੋ ਨੇ ਰੱਖਣਾ ਨਹੀਂ, ਤੇ ਇਹਨਾਂ ਦੀਆਂ ਕੰਟਰੀਆਂ 'ਚ ਜਾ ਨਹੀਂ ਸਕਦੇ। ਪਾਸਪੋਰਟ ਇਹਨਾਂ ਕੋਲ ਵੈਸੇ ਨਹੀਂ ਕੋਈ ਹੁੰਦਾ, ਕਿਉਂਕਿ ਇਹ ਕੰਮ ਆ ਕੰਮ ਕਰਨ ਵਾਲੇ। ਸੋ ਤਾਂ ਕਰਕੇ ਕੀ ਹੈ ਕਿ ਇਹਨਾਂ ਕੰਟਰੀਆਂ 'ਚੋਂ ਥੋੜਾ ਲੋਕਾਂ ਨੂੰ ਟਰਾਂਸਪੋਰਟ ਕਰਨਾ ਵੀ ਈਜ਼ੀ ਹੈ, ਸਮਗਲਰ ਸਾਰੇ, ਕਿਉਂਕਿ ਜਿਹੜੇ ਆਪਣੇ ਬੰਦੇ ਵੀ ਆਉਂਦੇ ਆ, ਫਾਈਟ ਉਹਨਾਂ ਦੀ ਮੈਕਸੀਕੋ ਜਾਂ ਸਾਊਥ ਅਮਰੀਕਾ ਤੱਕ ਨਿਕਲਣ ਦੀ ਹੁੰਦੀ ਆ। ਤਾਂ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਰਸ਼ ਆ ਵੈਨੇਜ਼ੁਏਲਾ, ਨਿਕਰਾਗੁਆ ਤੇ ਕਿਊਬਾ ਦਾ, ਉਹਦੇ ਇਮੀਗ੍ਰੈਂਟਸ ਜਿਹੜੇ ਆ ਰਹੇ ਆ। ਤੇ ਇਹਦੇ ਕਰਕੇ ਜਿਹੜੀ ਐਲ ਪਾਸੋ ਦੀ ਜਿਹੜੀ ਸਿਚੁਏਸ਼ਨ ਆ ਉਹ ਕਾਫੀ ਜ਼ਿਆਦਾ ਡਿਪੈਂਡ ਕਰਦਾ ਕਿਹਦੇ ਹਿਸਾਬ ਨਾਲ ਦੇਖਿਆ ਜਾਏ। ਹੁਣ ਜਿਹੜੇ ਲੋਕੀ ਉੱਥੇ ਰਹਿੰਦੇ ਆ ਉਹਨਾਂ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਖਰਾਬ ਆ, ਕਿਉਂਕਿ ਉਹ ਕਹਿੰਦੇ ਇਮੀਗ੍ਰੈਂਟ ਕ੍ਰਾਸ ਕਰ ਰਹੇ ਆ, ਕਈ ਤਰ੍ਹਾਂ ਦੇ ਇਮੀਗ੍ਰੈਂਟ ਆ ਰਹੇ ਆ, ਡਰੱਗੀ ਵੀ ਵਿੱਚ ਆ ਰਹੇ ਆ, ਟੈਰੋਰਿਸਟ ਵੀ ਵਿੱਚ ਆ ਰਹੇ ਆ, ਸਮਗਲਰ ਵੀ ਵਿੱਚ ਆ ਰਹੇ ਆ। ਸੋ ਕਈ ਕੁਛ ਉਹਨਾਂ ਦਾ ਹੋ ਰਿਹਾ। ਤੇ ਇਹ ਜਿਹੜੀਆਂ ਸਾਰੀਆਂ ਹੁਣ ਸਿਟੀਜ਼ ਹੈਗੀਆਂ ਬਾਰਡਰ ਵਾਲੀਆਂ, ਇਹ ਕਾਫੀ ਪੈਨਿਕ ਸਟੇਟ 'ਚ ਆ ਕਿ ਹਜ਼ਾਰਾਂ 'ਚ ਨਵੇਂ ਬੰਦੇ ਇਹਨਾਂ ਦੇ ਸ਼ਹਿਰਾਂ 'ਚ ਆ ਕੇ ਰਹਿ ਰਹੇ ਆ।